ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਦੂਸਰਾ ਅਹਿਮ ਇਸ਼ੂ ਸੀ ਉਹ ਇਹ ਸੀ ਕਿ ਦੁਨੀਆ ਨੇ 80 ਲੱਖ ਕਸ਼ਮੀਰੀਆਂ ਨੂੰ ਦਰਕਿਨਾਰ ਕੀਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ UN ਸੈਸ਼ਨ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ। ਸੋ ਉਸ ਉੱਪਰ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਜੋ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਬਹੁਤ ਸਾਰੀਆਂ ਲਿਖਤਾਂ ਸਾਨੂੰ ਇਸ ਦੌਰਾਨ ਮਿਲ ਰਹੀਆਂ ਨੇ ਜੀ, ਲੇਕਿਨ ਕਿਉਂਕਿ ਇੰਨਾ ਕੁਝ ਚੱਲ ਰਿਹਾ ਹੈ ਕਿ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਵਕਤ ਨਹੀਂ ਦੇ ਪਾ ਰਹੇ। ਪਰ ਮੈਂ ਸਮਝਦਾ ਵੀ ਉਹਨਾਂ ਨੂੰ ਅਸੀਂ ਵਕਤ, ਜਦੋਂ ਇਹ ਸਾਰਾ ਸ਼ੋਰ ਸ਼ਰਾਬਾ ਵੀਕਐਂਡ ਤੱਕ ਖਤਮ ਹੋ ਜਾਣਾ ਤੇ ਫਿਰ ਅਸੀਂ ਜ਼ਰੂਰ ਹਰ ਇੱਕ ਨੂੰ ਰੈਕਗਨਾਈਜ਼ ਵੀ ਕਰਾਂਗੇ। ਉਹਦੇ 'ਚ ਬਹੁਤ ਸਾਰੀਆਂ ਕ੍ਰੀਏਟਿਵ ਸੁਜੈਸ਼ਨਸ ਵੀ ਹੁੰਦੀਆਂ, ਉਹ ਜ਼ਾਹਰ ਹੈ ਉਹਨਾਂ ਨੂੰ ਮੈਂ ਆਪਣੇ ਸ਼ੋਜ਼ ਦੇ ਵਿੱਚ ਇਨਕੋਰਪੋਰੇਟ ਵੀ ਕਰਦਾ। ਤੁਹਾਡੀ ਰਾਏ, ਤੁਹਾਡੇ ਵਿਚਾਰ, ਤੁਹਾਡੇ ਓਪੀਨੀਅਨ ਸਾਡੇ ਲਈ ਬਹੁਤ ਕੀਮਤੀ ਨੇ ਜੀ, ਔਰ ਮੈਂ ਸਮਝਦਾ ਹਾਂ ਵੀ ਜੋ ਕੁਝ ਵੀ ਮੈਂ ਹਾਂ ਜਾਂ ਜੋ ਮੇਰਾ ਓਪੀਨੀਅਨ ਬਣਦਾ ਹੈ ਉਹਦੇ 'ਚ ਤੁਹਾਡੇ ਸਭ ਦੇ ਜਿਹੜੇ ਵਿਊਜ਼ ਨੇ ਉਹਨਾਂ ਦਾ ਇੱਕ ਵੱਡਾ ਰੋਲ ਹੁੰਦਾ। ਬਿਲਕੁਲ। ਔਰ ਅੱਜ ਜਿਹੜੀ ਲਿਖਤ ਸਾਨੂੰ ਅੱਜ ਹੀ ਵਸੂਲ ਹੋਈ, ਔਰ ਇਹ ਉਸਮਾਨ ਤਾਲਬ ਜੀ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਔਰ ਬਹੁਤ ਚੰਗੇ ਸੋਚਵਾਨ ਨੇ, ਥਿੰਕਰ ਨੇ, ਉਹਨਾਂ ਨੇ ਇਸ ਅਨੁਵਾਨ ਦੇ ਥੱਲੇ ਲਿਖੀ ਹੈ, ਪਪੇਟੀਅਰਸ ਕਾਂਟ ਬੀ ਆਰਬਿਟਰੇਟਰਸ ਐਂਡ ਮੀਡੀਏਟਰਸ। ਕਿ ਜਿਹੜੇ ਪਪੇਟੀਅਰਸ ਹੁੰਦੇ ਨੇ, ਕਠਪੁਤਲੀਆਂ, ਉਹਨਾਂ ਤੋਂ ਤੁਸੀਂ ਆਸ ਕਰੋ ਕਿ ਵੀ ਉਹ ਸਾਲਸੀ ਕਰਨ, ਵਿਚੋਲਗੀ ਕਰਨ। ਔਰ ਕਿਉਂਕਿ ਸਾਲਸ ਔਰ ਵਿਚੋਲਗੀ ਦਾ ਜਿਹੜਾ ਰੋਲ ਹੁੰਦਾ ਹੈ, ਵਿਚੋਲੇ ਦਾ ਜਾਂ ਸਾਲਸ ਦਾ, ਉਹ ਮੁਨਸਫ ਵਾਲਾ ਹੁੰਦਾ, ਜੱਜ ਵਾਲਾ, ਨਿਊਟਰਲ। ਜਦੋਂ ਅਸੀਂ ਦੇਖ ਰਹੇ ਹਾਂ ਔਰ ਸਾਨੂੰ ਇਹ ਨਜ਼ਰ ਆ ਰਿਹਾ ਔਰ ਅਸੀਂ ਫਿਰ ਵੀ ਇਹ ਕਹੀਏ ਕਿ ਜੀ ਅਮਰੀਕਾ, ਹੁਣ ਮੈਂ ਸਮਝਦਾ ਵੀ ਤਰਲੇ ਹੋ ਗਏ, ਉਹ ਤਾਂ ਕਹਿੰਦੇ ਇੰਡੀਆ ਨਹੀਂ ਮੰਨਦਾ, ਪਾਕਿਸਤਾਨ ਨੂੰ ਇਹਦੇ 'ਤੇ ਲੈ ਲੈਣਾ ਚਾਹੀਦਾ ਜੀ। ਅਸੀਂ ਗੋ ਬੈਕ ਟੂ ਜੋ ਤੁਸੀਂ ਕਰੋ, ਜੋ UN ਦੇ ਵਿੱਚ ਕੀਤਾ ਹੋਇਆ। ਸਾਨੂੰ ਕਿਸੇ ਨੂੰ, ਅਸੀਂ ਕਿਸੇ ਨੂੰ ਨਹੀਂ ਮੰਨਦੇ ਕਿ ਉਹ ਕੋਈ ਨਿਰਪੱਖ ਹੈ ਜਾਂ ਉਹ ਜਿਹੜਾ ਨਿਊਟਰਲ ਹੈ। ਕੋਈ ਨਿਊਟਰਲ ਨਹੀਂ ਹੈ। ਹੁਣ ਤਾਂ ਜਾਂ ਤੁਸੀਂ ਫਾਰ ਹੋ ਜਾਂ ਅਗੇਂਸਟ, ਤੁਹਾਡਾ ਹੀ ਅਮਰੀਕਨਸ ਦਾ ਹੀ ਕੱਢਿਆ ਹੋਇਆ ਪਾਰਟ ਹੈ ਵੀ ਜੇ ਤੁਸੀਂ ਲੋਕਾਂ ਦੇ ਨਾਲ ਨਹੀਂ ਖਲੋਤੇ ਹੋਏ, ਉਹਨਾਂ ਦੀ ਸਫਰਿੰਗ 80 ਲੱਖ ਲੋਕਾਂ ਦੀ ਤੁਹਾਨੂੰ ਨਜ਼ਰ ਨਹੀਂ ਆ ਰਹੀ, ਤੁਸੀਂ ਕਹੇ ਜੋ ਨਹੀਂ 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 ਤੂੰ ਹੀ ਚਾਚਾ ਹੈ, ਤੂੰ ਹੀ ਤਾਇਆ ਹੈ, ਇਹ ਤਾਇਆ ਹੀ ਫੈਸਲਾ ਕਰੇਗਾ। ਨਹੀਂ, ਇਹ ਤਾਇਆ ਨਹੀਂ ਹੈ, ਗੈਰ ਹੈ। ਔਰ ਗੈਰ ਨੂੰ ਤੁਸੀਂ ਹਮੇਸ਼ਾ ਗੈਰ ਹੀ ਸਮਝੋ ਤੇ ਫਿਰ ਹੀ ਬਿਹਤਰ ਹੁੰਦਾ। ਔਰ ਉਹਨਾਂ ਦੀ ਲਿਖਤ ਹੈ ਜਿਹਦੇ 'ਚ ਉਹਨਾਂ ਨੇ ਸਲਾਮ ਤੇ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ। उन्होंने कहा आई मस्ट एप्रीशिएट TV84 एंड स्पैशली डॉक्टर साहब कंट्रीब्यूशन फॉर लास्ट 50 डेज ऑन कश्मीर। ये साढ़े होर भी बहुत सारे पाकिस्तानी भरावां ने लिखे। मैं कहना चाहता भी ये लिख के तुसी सानू शर्मिंदा ना करो। असी कोई किसी ते एहसान नहीं करते, ये फर्ज है साडा। बिल्कुल, एक इंसान दे नाते भी, अपने गवांढी दे नाते भी, और क्योंकि असी स्पीड नू हंडाया होया ਔਰ ਉਦੋਂ ਅਸੀਂ ਦੇਖਦੇ ਸੀ ਕਿ ਸਾਡੇ ਲਈ ਕੋਈ ਹਾ ਦਾ ਨਾਰਾ ਕਿਉਂ ਨਹੀਂ ਮਾਰਦਾ, ਤੇ ਅਸੀਂ ਇਤਿਹਾਸ 'ਚ ਉਸੇ ਖਾਨੇ 'ਚ ਨਹੀਂ ਆਉਣਾ ਚਾਹੁੰਦੇ ਕਿ ਕਸ਼ਮੀਰ ਸੜ ਰਿਹਾ ਸੀ। 80 ਲੱਖ ਲੋਕ ਜਿਹੜੇ ਨੇ ਉਹ ਦਰਿੰਦਿਆਂ ਦੇ, 10 ਲੱਖ ਫੌਜ ਦੀ ਦਰਿੰਦਗੀ ਦਾ ਸ਼ਿਕਾਰ ਸੀ, ਤੇ ਸਿੱਖ ਜਿਹੜੇ ਕਿ ਦੋ ਵੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੜ੍ਹਦੇ ਨੇ, ਉਹਨਾਂ ਨੇ ਮੂੰਹ 'ਚ ਕੁੰਗੜੀਆਂ ਪਾਈਆਂ ਹੋਈਆਂ ਸੀ। ਔਰ ਮੈਂ ਆਪਣੀ ਕੌਮ ਤੇ ਫਖਰ ਕਰਦਾ ਕਿ ਉਹਨਾਂ ਨੇ ਉਹ ਪੰਜਾਬ 'ਚ ਹੋਣ, ਬਾਹਰ ਡਾਇਸਪੋਰਾ 'ਚ ਹੋਣ, ਔਰ ਉਹ ਪੂਰੇ ਜਿਹਨੂੰ ਕਹਿੰਦੇ ਨੇ ਲੱਠ ਵਾਂਗ ਆ ਕੇ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਖੜੇ ਨੇ। ਸਾਡਾ ਫਰਜ਼ ਹੈ ਔਰ ਇਹ ਕੋਈ ਸਾਡਾ ਅਹਿਸਾਨ ਨਹੀਂ ਹੈ। ਉਹਨਾਂ ਨੇ ਕਿਹਾ ਵੀ ਆਈ ਐਮ ਵੈਰੀ ਥੈਂਕਫੁਲ ਟੂ ਯੂ ਐਂਡ ਹੋਲ ਸਿੱਖ ਨੇਸ਼ਨ ਐਜ਼ ਏ ਪਾਕਿਸਤਾਨੀ ਐਂਡ ਐਜ਼ ਏ ਹਿਊਮਨ ਬੀਇੰਗ। ਡਾਕਟਰ ਸਾਹਿਬ, ਟੂ ਅਨਸਟੇਬਲ ਮਾਈਂਡਸ, ਮੋਦੀ ਐਂਡ ਟਰੰਪ can't solve Kashmir issue. In the Howdy Modi show, the third idiot was missing. Netanyahu, ਜਿਹੜਾ ਚੋਣਾਂ ਹੋਈਆਂ ਨੇ ਇਜ਼ਰਾਈਲ 'ਚ, ਔਰ ਉਹ ਹੁਣ ਉਹ ਦੇਖ ਰਿਹਾ ਕਿ ਸੌਦੇਬਾਜ਼ੀ ਕਰਕੇ ਕਿਵੇਂ ਸਰਕਾਰ ਬਣਾਏ, ਪਰ ਉਹਦੀ ਅਜੇ ਦਾਲ ਨਹੀਂ ਗਲ ਰਹੀ। ਉਹ ਇਹਨਾਂ ਦਾ ਹੀ ਭਰਾ ਹੈ। Today's earthquake in Azad Kashmir also hit the Indian occupied Kashmir. May Allah save our Kashmiri brothers and sisters and their suffering soon. ਜ਼ਾਹਰ ਹੈ ਕਿਉਂਕਿ ਉੱਥੇ ਤਾਂ ਲੋਕਡਾਊਨ ਹੈ, ਸਾਨੂੰ ਨਹੀਂ ਪਤਾ ਵੀ ਉੱਥੇ ਕੀ ਡੈਮੇਜ ਹੋਇਆ ਜਾਂ ਕੀ ਨਹੀਂ ਹੋਇਆ, ਲੇਕਿਨ ਜ਼ਾਹਰ ਹੈ ਕਿ ਜੇ ਮੀਰਪੁਰ ਉਹਦਾ ਐਪੀ ਸੈਂਟਰ ਹੈ ਤੇ ਉਹ ਕੋਈ ਬਹੁਤਾ ਦੂਰ ਨਹੀਂ ਹੈ। ਔਰ ਇਹ ਤਾਂ ਕਈ 100 ਮੀਲ ਤੱਕ, ਕਿਉਂਕਿ ਜਿਹੜਾ ਭੂਚਾਲ ਆਇਆ ਇਹਦੇ ਝਟਕੇ ਚੰਡੀਗੜ੍ਹ, ਦਿੱਲੀ, ਨਾਰਥ ਇੰਡੀਆ ਦੇ ਹੋਰ ਵੀ ਬਹੁਤ ਸਾਰੇ ਸ਼ਹਿਰਾਂ 'ਚ ਮਹਿਸੂਸ ਕੀਤੇ ਗਏ। ਔਰ ਮੇਰਾ ਖਿਆਲ ਹੈ 6 ਜਿਹਨੂੰ ਇਹ ਰਿਕਟਰ ਸਕੇਲ ਕਹਿੰਦੇ ਨੇ ਉਹਦੇ ਨੇੜੇ ਸੀ, ਕੋਈ
6 ਕੋਟ ਕਰ ਰਿਹਾ, ਕੋਈ 6 ਪੁਆਇੰਟ ਕਰ ਰਿਹਾ, ਪਰ ਇਹ ਵੱਡਾ ਪਾਵਰਫੁਲ ਹੁੰਦਾ ਹੈ। ਜਦੋਂ 4 ਨੂੰ ਕ੍ਰਾਸ ਕਰਦਾ ਹੈ, 5 ਤੇ ਆ ਜਾਂਦਾ ਹੈ, ਤਾਂ ਇਟਸ ਅ ਪਾਵਰਫੁਲ ਔਨ ਦਾ ਰਿਕਟਰ ਸਕੇਲ। ਫਿਰ ਉਹਨਾਂ ਨੇ ਕਿਹਾ ਕਿ ਵੀ ਇਫ ਵਨ ਕਾਂਟ ਹੀਅਰ ਦਾ ਡਰਮ ਬੀਟਸ ਆਫ ਅ ਵਾਰ ਮਸਟ ਬੀ ਅ ਡੈਫ, ਕਿ ਜੋ ਸਿਚੁਏਸ਼ਨ ਬਣੀ ਹੋਈ ਹੈ, ਜੇ ਜੰਗ ਦਾ ਢੋਲ ਵੱਜਦਾ ਨਜ਼ਰ ਨਹੀਂ ਆ ਰਿਹਾ ਕਿਸੇ ਨੂੰ, ਜਾਂ ਸੁਣ ਨਹੀਂ ਰਿਹਾ ਡੈਫ, ਤੇ ਉਹ ਬੋਲ ਹੈ, ਉਹ ਜਿਹੜਾ ਹੈ ਉਹ ਬੋਲ ਹੈ। ਮੋਦੀ ਗਾਟ ਲਾਇਸੈਂਸ ਟੂ ਕਿਲ ਫਰਮ ਅਨਦਰ ਵਾਰ ਮੌਂਗਰ who was provoking North Korea, Iran, Saudi, Afghanistan and India in recent past, ਕਿ ਵੀ ਇਹ ਉੱਥੋਂ ਲਾਇਸੈਂਸ ਲਾ ਕੇ ਆਇਆ ਉਸ ਤੋਂ ਜਿਹਨੇ ਆਲਰੇਡੀ ਜਿਹੜਾ ਇਸ ਕਿਸਮ ਦਾ ਮਾਹੌਲ ਉਹ ਨਾਰਥ ਕੋਰੀਆ ਹੋਏ, ਈਰਾਨ, ਸਾਊਦੀ ਅਰੇਬੀਆ, ਅਫਗਾਨਿਸਤਾਨ ਔਰ ਇੰਡੀਆ ਨੂੰ ਉਹਨੇ ਥਾਪੀ ਦਿੱਤੀ ਹੋਈ ਹੈ। All who have digged the graves of their loved ones in their own houses are waiting for Modi to lift the curfew. It's easy to radicalize humans but hard to normalize them again. ਕਿ ਜਿਨ੍ਹਾਂ ਨੇ ਕਸ਼ਮੀਰ 'ਚ ਜਿਹੜੇ ਡੱਕੇ ਹੋਏ 50 ਦਿਨਾਂ ਤੋਂ 51 ਦਿਨਾਂ ਤੋਂ ਲੋਕ ਨੇ, ਉਹਨਾਂ ਨੇ ਆਪਣੇ ਮਰ ਗਏ, ਆਪਣੇ ਡੀਅਰ ਵਨਸ ਦੀਆਂ ਕਬਰਾਂ ਆਪਣੇ ਘਰਾਂ 'ਚ ਹੀ ਖੋਦੀਆਂ ਹੋਈਆਂ ਨੇ। ਜੀ ਬਿਲਕੁਲ, ਉਹ ਵੇਟ ਕਰ ਰਹੇ ਨੇ ਵੀ ਕਦੋਂ ਕਰਫਿਊ ਚੁੱਕੇ ਤੇ ਅਸੀਂ ਉਹਨਾਂ ਨੂੰ ਕਬਰਸਤਾਨ 'ਚ ਦਫਨਾਈਏ। ਔਰ ਉਹਨਾਂ ਨੇ ਕਿਹਾ ਵੀ ਫੇਰ ਜਿਹੜੇ ਇਸ ਜ਼ੁਲਮ ਤੋਂ ਬਾਅਦ ਜਿਨ੍ਹਾਂ ਦੇ ਦਿਮਾਗ ਇੱਕ ਪਾਸੇ ਲੱਗ ਜਾਂਦੇ ਨੇ, ਕਿਸੇ ਪਾਸੇ ਵੀ ਲੱਗ ਜਾਣ, ਜ਼ਾਹਰ ਹੈ ਕਿਹੜੇ ਪਾਸੇ ਲੱਗਣਗੇ, ਉਹਨਾਂ ਨੂੰ ਫਿਰ ਵਾਪਸ ਨਹੀਂ ਮੋੜਿਆ ਜਾ ਸਕਦਾ, ਵਾਪਸ ਨਹੀਂ ਮੁੜਦੇ। ਔਰ ਇਮਰਾਨ ਖਾਨ knew it by now that puppeteers can't be mediator or arbitrator. He knew the big game. America want Imran Khan new invitation for Kashmir to tackle the CPAC and to control the water reservoirs. ਹਾਲਾਂ ਮੈਨੂੰ ਨਹੀਂ ਇਸ ਗੱਲ ਦਾ ਲੱਗਦਾ ਹੈ ਕਿ ਵੀ, ਕਿਉਂਕਿ ਇਮਰਾਨ ਖਾਨ ਉਹਨਾਂ ਨੇ ਤਾਂ ਜਦੋਂ ਲਾਸਟ ਮੀਟਿੰਗ ਹੀ ਹੋਈ ਹੈ, ਜਿਹੜੀ ਜਦੋਂ ਪਹਿਲੀ ਵਾਰ ਇਮਰਾਨ ਖਾਨ ਆਏ ਨੇ ਇੱਥੇ, ਸ਼ਾਇਦ 21 ਜੁਲਾਈ ਦੀ ਜਾਂ 22 ਜੁਲਾਈ ਦੀ ਸੀ, ਉਦੋਂ ਜਦੋਂ ਉਹਨੇ ਕਿਹਾ ਕਿ ਜੀ ਮੋਦੀ ਨੇ ਮੈਨੂੰ ਕਿਹਾ ਆਰਬਿਟ੍ਰੇਸ਼ਨ, ਇਮਰਾਨ ਖਾਨ ਨੇ ਤਾਂ ਕਿਹਾ ਕਿ ਜੀ ਤੁਹਾਨੂੰ ਬਲੈਸਿੰਗਸ ਮਿਲਣਗੀਆਂ 1 ਬਿਲੀਅਨ 200 ਮਿਲੀਅਨ ਲੋਕਾਂ ਦੀਆਂ ਜੇ ਤੁਸੀਂ ਇਵੇਂ ਕਰੋ। ਉਦੋਂ ਤੋਂ ਦੇਖ ਲਓ ਬਾਅਦ ਹੀ ਆਰਟੀਕਲ 370 ਦਾ ਕੀ ਹਾਲ ਹੋਇਆ, ਔਰ ਕਸ਼ਮੀਰ 51 ਦਿਨਾਂ ਤੋਂ ਜੇਲ੍ਹ ਬਣਾਇਆ ਹੋਇਆ। ਪਰ ਉਹਨਾਂ ਦਾ ਇਹ ਕਹਿਣਾ ਕਿ ਔਰ ਠੀਕ ਹੈ, ਹੁਣ ਉਹ ਸਟੇਜ ਆ ਗਈ ਜਦੋਂ ਹੁਣ ਤੁਸੀਂ ਅਸਲੀ ਰੰਗ ਦੇਖ ਹੀ ਲਿਆ, ਜੇ ਤੁਹਾਨੂੰ ਮਾੜਾ ਮੋਟਾ ਭੁਲੇਖਾ ਸੀ ਉਹ ਵੀ ਦੂਰ ਹੋ ਗਿਆ। ਹੁਣ ਇਹ ਕਹਿਣ ਵੀ ਅਸੀਂ ਕਰ ਰਹੇ ਹਾਂ, ਉਹਨਾਂ ਨੇ ਕਿਹਾ ਜੀ ਜੇ ਕਰਦੇ ਵੀ ਤਾਂ ਇਹਨਾਂ ਦਾ ਮਕਸਦ ਸੀਪੈਕ ਔਰ ਪਾਣੀ ਦਾ ਜਿਹੜਾ ਸੋਮੇ ਨੇ, ਦਰਿਆ ਜਿਹੜੇ ਨੇ ਚਨਾਬ, ਜੇਹਲਮ, ਇੰਡਸ ਕਸ਼ਮੀਰ ਦੇ ਨਾਲ ਜੁੜੇ ਹੋਏ ਨੇ, ਇਸ ਤੋਂ ਜਿਹੜਾ ਉਹਦੇ ਤੇ ਕਬਜ਼ਾ ਕਰਨਾ ਸੀ। India is going to be contained from both sides soon. These puppeteers have a history of dumping their puppets and make new ones. ਉਹਨਾਂ ਨੇ ਕਿਹਾ ਜੀ ਇਹ ਹੁਣ ਭਾਰਤ ਦੋਨੋਂ ਪਾਸਿਆਂ ਤੋਂ ਕੱਸਿਆ ਜਾਏਗਾ। ਔਰ ਜ਼ਾਹਰ ਹੈ ਵੀ ਚਾਈਨਾ ਦੀ ਤਾਰੀਫ ਇਮਰਾਨ ਖਾਨ ਉਹਨਾਂ ਨੇ ਵੀ 1-to-1 ਮੀਟਿੰਗਸ ਦੇ ਵਿੱਚ ਵੀ ਉਹਨਾਂ ਨੇ ਕੀਤੀ, ਔਰ ਇਮਰਾਨ ਖਾਨ ਵਾਲੀ ਪ੍ਰੈਸ ਕਾਨਫਰੰਸ ਵੀ ਸ਼ਾਇਦ ਉਹਦਾ ਜ਼ਿਕਰ ਹੋਇਆ। ਔਰ ਹੁਣ ਇਸ ਸਾਰੇ ਤੋਂ ਬਾਅਦ ਜਿਹੜੀ ਟੇਕ ਹੈ ਉਸ ਖਿੱਤੇ ਦੇ ਵਿੱਚ ਉਹ ਤਾਂ ਚਾਈਨਾ ਹੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਜਿਹੜਾ ਹੈ ਅਮਰੀਕਾ ਦੀ ਤੇ ਹਿਸਟਰੀ ਰਹੀ ਹੈ ਕਿ ਜਿਹਨੂੰ ਉਹਨਾਂ ਨੇ ਜਮੂਰਾ ਬਣਾ ਕੇ ਵਰਤਿਆ, ਉਹ ਤਾਂ ਫਿਰ ਮਦਾਰੀ ਹੁੰਦਾ ਜਿਹਨੇ ਜਿਹੜਾ ਨਵਾਂ ਤਮਾਸ਼ਾ ਕਰਨਾ, ਫਿਰ ਜਮੂਰਾ ਵੀ ਨਵਾਂ। ਕੋਈ ਜਮੂਰੇ ਦੀ ਰੋਟੀ ਰੋਜ਼ੀ ਦਾ ਉਹਨਾਂ ਨੇ ਲਾਇਸੈਂਸ ਥੋੜੀ ਲਿਆ ਹੁੰਦਾ, ਔਰ ਇਹ ਅਮਰੀਕਾ ਨੇ। ਔਰ ਇਹ ਸਾਹਮਣੇ ਹੀ ਹੈ ਗਦਾਫੀ ਦਾ ਕੀ ਹਾਲ ਕੀਤਾ, ਜਿਹੜਾ ਗਦਾਫੀ ਜਾਂ ਲੀਬੀਆ ਲੰਬਾ ਵਕਤ ਕਿਵੇਂ ਇਹਨਾਂ ਦੀ ਜਿਹੜੀ ਹੈ ਉਹ ਝੋਲੀ ਚੁੱਕਦਾ ਸੀ। ਔਰ ਈਵਨ ਤੁਸੀਂ ਕੁੱਲ ਮਿਲਾ ਕੇ ਦੇਖੋ ਪਾਕਿਸਤਾਨ ਤੋਂ ਵੱਧ ਕੇ ਕੌਣ ਨੇੜੇ ਸੀ ਅਮਰੀਕਾ ਦੇ। ਹੁਣ ਆ ਹੌਡੀ ਮੌਡੀ ਹੋ ਰਿਹਾ ਜੀ, ਉਹ ਆਇਆ ਲੈਂਡ ਤਾਂ ਨਹੀਂ ਗਿਆ ਮੋਦੀ ਨੂੰ 에ਅਰਪੋਰਟ ਤੇ। ਪਾਕਿਸਤਾਨ ਦੇ ਤਾਂ ਅਯੂਬ ਖਾਨ ਜਦੋਂ ਪ੍ਰੈਜ਼ੀਡੈਂਟ ਬਣਿਆ, ਮਿਲਟਰੀ ਡਿਕਟੇਟਰ ਲੈ ਕੇ ਪਾਵਰ ਉਹਨੇ ਖੋਈ, ਤੇ ਉਹ ਜਦੋਂ ਵਾਸ਼ਿੰਗਟਨ ਉਤਰਦਾ ਸੀ ਕਿ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਕੈਨੇਡੀ, ਉਹਦੀ ਵਾਈਫ ਉਹਨੂੰ 에ਅਰਪੋਰਟ ਤੇ ਲੈਣ ਜਾਂਦੇ ਸੀ। ਅੱਜ ਪਾਕਿਸਤਾਨ ਐਵੇਂ ਹੈ ਕਿ ਵੀ ਜਿਵੇਂ ਕਿ ਵੀ ਉਹ ਪਛਾਣਦੇ ਹੀ ਨਹੀਂ, ਕਿ ਵੀ ਪਛਾਣਨ ਤੋਂ ਇਨਕਾਰ ਕਰਤਾ। ਅੱਛਾ ਸਾਹਮਣੇ, ਅੱਛਾ ਕੌਣ ਤੂੰ, ਕੌਣ ਤੇ ਮੈਂ ਕੌਣ। ਸੋ ਬਿਲਕੁਲ ਠੀਕ ਹੈ। ਬਾਕੀ ਉਹਨਾਂ ਨੇ ਐਂਡ 'ਚ ਕਿਹਾ ਕਿ ਵੀ ਤੁਸੀਂ ਜਿਹੜੇ ਫੇਸਬੁੱਕ ਜਾਂ YouTube ਦੇ ਮੈਸੇਜ ਪੜ੍ਹਦੇ ਹੋ, ਉਹਦੀ ਥਾਂ ਤੇ ਚੰਗਾ ਹੋਏ ਕਿ ਕਿਸੇ ਬੁੱਕ ਦੇ ਉੱਤੇ ਜਾਂ ਕਿਸੇ ਫਿਲਮ ਤੇ ਜਾਂ ਪਰਸਨੈਲਿਟੀ ਫਰਮ ਦਾ ਪਾਸਟ ਜਾਂ ਕਿਸੇ ਸਿੱਖ ਯੋਧੇ ਦੀ ਜਾਂ ਸਿੱਖ ਨਾਇਕ ਦੀ ਬਾਇਓਗ੍ਰਾਫੀ ਜਾਂ ਪੰਜਾਬ ਦੇ ਕਿਸੇ ਸ਼ਹਿਰ ਦਾ ਇਤਿਹਾਸ, ਇਸ ਨੂੰ ਸਾਂਝਾ ਕਰੋ। ਤੁਹਾਡੀ ਉਸਮਾਨ ਸਾਹਿਬ ਜਿਹੜੀ ਸੁਜੈਸਸ਼ਨ ਤਾਂ ਠੀਕ ਹੈ,
ਕੋਸ਼ਿਸ਼ ਵੀ ਅਸੀਂ ਕਰਦੇ ਹਾਂ। ਇੱਕ ਸਟੇਜ ਸੀ ਅਸੀਂ ਇਹ ਜਦੋਂ ਨਹੀਂ ਸੀ ਪੜ੍ਹਦੇ ਤਾਂ ਉਦੋਂ ਜ਼ਿਆਦਾ ਇੱਕ ਸੈਗਮੈਂਟ ਸਾਡਾ ਵਰਲਡ ਹਿਸਟਰੀ ਐਂਡ ਸਿੱਖ ਹਿਸਟਰੀ ਔਨ ਦਿਸ ਡੇ ਸੀ। ਪਰ ਕੁਛ ਨਾ ਕੁਛ ਦੇਖਾਂਗੇ ਵੀ ਕਿਵੇਂ ਵਕਤ ਇੰਨੇ ਚ ਤਾਂ ਇੰਨੀਆਂ ਗੱਲਾਂ ਹੋ ਸਕਦੀਆਂ ਤੇ ਸਾਨੂੰ ਇਹ ਵੀ ਹੁੰਦਾ ਵੀ ਜਿਹੜੇ ਮਾਣ ਪਿਆਰ ਨਾਲ ਸਾਨੂੰ ਲਿਖਦੇ ਨੇ ਭਾਵੇਂ ਉਹ ਨਾਲ ਦੀ ਨਾਲ ਵਨ ਲਾਈਨਰ ਹੀ ਹੁੰਦੇ ਨੇ ਔਰ ਉਹਨਾਂ ਨੂੰ ਵੀ ਅਸੀਂ ਰੈਕਗਨਾਈਜ਼ ਕਰੀਏ। ਪਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਸ਼ੈਰੀ ਜੇ ਸਾਨੂੰ ਪਹਿਲੇ ਸੈਗਮੈਂਟ ਤੇ ਲਿਖਦੇ ਨੇ ਗੋਡ ਬਲੈਸ ਯੂ ਐਂਡ ਸ਼ੋਹਿਬ ਰਾਜਪੂਤ ਕਹਿੰਦੇ ਨੇ ਕਿ ਆਈ ਲਵ ਟੀਵੀ 84 ਐਂਡ ਫਿਰ ਸ਼ੈਰੀ ਜੇ ਲਿਖਦੇ ਨੇ ਕਿ ਵੈਰੀ ਨਾਈਸ ਐਂਡ ਅੱਗੇ ਹੈਗਾ ਪੰਜਾਬੀ ਲੇਪਰ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ ਆਦਾਬ ਨਿਓਲਾ ਵੀ ਹੁੰਦਾ ਹੈ ਮਦਾਰੀ ਦੇ ਕੋਲ। ਇਹ ਹੁਣ ਪੂਰਾ ਹੋ ਗਿਆ, ਹੁਣ ਦੇਖਦੇ ਆਂ ਵੀ ਨਿਓਲਾ ਕਿਹਨੂੰ ਬਣਾਉਣੇ ਜੀ। ਦਰਸ਼ਨ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਾਰਾ ਪੰਥ ਖਾਲਸਾ ਦੀ ਆਈਡੀ ਤੋਂ ਸਾਨੂੰ ਮੈਸੇਜ ਆਇਆ ਹੈ, ਕਹਿੰਦੇ ਨੇ ਕਿ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟਰੰਪ ਨੇ ਇੱਕ ਹੱਥ ਮੋਦੀ ਨਾਲ ਮਿਲਾਇਆ ਤੇ ਦੂਜਾ ਖਿੱਚ ਕੇ ਮੂੰਹ ਤੇ ਮਾਰਿਆ। ਜਿਹੜਾ ਬਿਆਨ ਕੱਲ ਟਰੰਪ ਨੇ ਸਿੱਖ ਮੁਸਲਮਾਨ ਤੇ ਘੱਟ ਗਿਣਤੀਆਂ ਤੇ ਮੋਦੀ ਸਰਕਾਰ ਜੋ ਜ਼ੁਲਮ ਕਰ ਰਹੀ ਹੈ ਉਸ ਬਾਰੇ ਦਿੱਤਾ ਹੈ। ਡਾਕਟਰ ਸਾਹਿਬ ਜਿਵੇਂ ਦੁਨੀਆ ਅੱਜ ਜ਼ਾਲਮ ਤੇ ਜ਼ਾਲਮ ਸਰਕਾਰਾਂ ਜਾਂ ਜ਼ਾਲਮ ਪਾਰਟੀਆਂ ਦਾ ਨਾਮ ਹਿਟਲਰ ਤੇ ਨਾਜ਼ੀ ਪਾਰਟੀ ਤੇ ਜਰਮਨ ਨਾਲ ਜੋੜਦੇ ਹਾਂ, ਹੁਣ ਵਾਲੇ ਸਮੇਂ ਵਿੱਚ ਲੋਕ ਇਹਨਾਂ ਦੀ ਜਗ੍ਹਾ ਮੋਦੀ ਹਿੰਦੂ ਤੇ ਹਿੰਦੂਤਵਾ ਨਾਲ ਜੁੜਿਆ ਕਰਨਗੇ। ਸੋ ਭੁਪਿੰਦਰ ਸਿੰਘ ਮੈਂ ਵੀ ਇਹਨਾਂ ਦੇ ਕਿਤੇ ਮੈਂ ਕੁਇਕਲੀ ਦੇਖਿਆ YouTube ਤੇ ਸੀ ਕਿਉਂਕਿ ਜੋ ਵੀ ਕਮੈਂਟ ਮੈਂ ਉਹਨੂੰ ਸੁਣ ਨਹੀਂ ਸਕਿਆ। ਮੈਂ ਜ਼ਰੂਰ ਦੇਖਾਂਗਾ ਵੀ ਜਿਹੜਾ ਇਹਨਾਂ ਨੇ ਹਵਾਲਾ ਦਿੱਤਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਸਿੱਖਾਂ ਜਾਂ ਮੁਸਲਮਾਨਾਂ ਜਾਂ ਘੱਟ ਗਿਣਤੀਆਂ ਦੇ ਜ਼ੁਲਮਾਂ ਬਾਰੇ ਕੁਝ ਕਿਹਾ ਜੀ। ਮੈਂ ਨਹੀਂ ਉਹਨੂੰ ਕੋਈ ਪ੍ਰਿੰਟ 'ਚ ਮੈਂ ਨਹੀਂ ਦੇਖਿਆ। ਬਿਲਕੁਲ ਭੁਪਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਰਾਜ ਸਾਹਿਬ ਅਮਰੀਕਾ ਖਿੱਤੇ 'ਚ ਲੜਾਈ ਚਾਹੁੰਦਾ ਹੈ ਤਾਂ ਕਿ ਚੀਨ ਵੀ ਇਸ 'ਚ ਫਸੇ। ਉਹਦੇ ਵੱਲੋਂ ਉਸ ਖਿੱਤੇ ਦੇ ਬਿਲੀਅਨ ਲੋਕ ਮਰ ਜਾਣ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਅਸਲ ਨਿਰਦਈ ਲੋਕ ਨੇ। ਹਾਂ ਕੋਈ ਸ਼ੱਕ ਨਹੀਂ ਹੈ। ਅਸੀਂ ਵਰਲਡ ਵਾਰ 'ਚ ਕਰੋੜਾਂ ਮਰੇ ਨੇ ਔਰ ਲੈ ਦੇ ਹੈ ਤਾਂ ਇਹਨਾਂ ਦਾ ਯੂਰਪੀਅਨ ਵਪਾਰੀ ਦੇਸ਼ਾਂ ਦੀ ਟੱਕਰ ਸੀ ਔਰ ਬੇਸ ਤਜਾਰਤ ਸੀ, ਵਪਾਰ ਸੀ, ਲੋਕਾਂ ਦੇ ਉੱਤੇ ਆਪਣਾ ਗਲਬਾ ਸੀ ਜੀ। ਸੋ ਭੁਪਿੰਦਰ ਸਿੰਘ ਹੋਰਾਂ ਦਾ ਅੱਗੇ ਮੈਸੇਜ ਕਹਿੰਦੇ ਨੇ ਕਿ ਬਿਲ ਗੇਟਸ ਵਪਾਰੀ ਹੈ ਤੇ ਇਹਦੇ ਪਿੱਛੇ ਉਹਦਾ ਕੋਈ ਆਪਣਾ ਸਵਾਰਥ ਹੋਵੇਗਾ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ ਜੀ। ਸਾਕਿਬ ਤਰਾਰ ਜੀ ਕਹਿੰਦੇ ਨੇ ਕਿ ਫ੍ਰੀ ਕਸ਼ਮੀਰ ਫ੍ਰੀ ਖਾਲਿਸਤਾਨ ਐਂਡ ਹਾਕਿਮ ਅਮੀਨ ਲਿਖਦੇ ਨੇ ਫ੍ਰੀ ਕਸ਼ਮੀਰ ਫ੍ਰੀ ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ। ਸੋ ਜੀ ਅਲੀ ਲਿਖਦੇ ਨੇ ਸਰ ਜਸਟ ਵਨ ਥਿੰਗ ਓਨਲੀ ਫॉर ਇਮਰਾਨ ਖਾਨ ਹੀ ਵਿਲ ਬਿਕਮ मोहम्मद बिन कासिम हिंदुत्वी सिर्फ जूतों की जुबान समझते हैं। ਅਲੀ ਜੀ ਬਿਲਕੁਲ ਤੁਸੀਂ ਠੀਕ ਫਰਮਾਇਆ ਔਰ ਇੱਕ ਕਰੈਕਟਰ ਇਹਨਾਂ ਦਾ ਬ੍ਰਾਹਮਣ ਦਾ ਇੱਕ ਗੋਰੇ ਨੇ ਸ਼ਾਇਦ 19th ਸੈਂਚੁਰੀ 'ਚ ਕਿਹਾ ਸੀ ਕਿ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ ਜੀ, ਕਿ ਜਾਂ ਇਹ ਤੁਹਾਡੇ ਗਲੇ ਨੂੰ ਪੈਂਦੇ ਨੇ ਤੇ ਜਾਂ ਤੁਹਾਡੇ ਫਿਰ ਪੈਰੀ ਪੈ ਜਾਂਦੇ ਨੇ, ਵਿੱਚ ਵਿਚਾਲਾ ਨਹੀਂ ਹੈ ਜੀ। ਵਸੀਮ ਅਬਾਸ ਜੀ ਲਿਖਦੇ ਨੇ ਲਵ ਐਂਡ ਵੇਟ ਅਰਲੀਅਰ ਟੂ ਵਾਚ eagerly to watch the analysis and ideas of Dr. Sir ਅਮਰਜੀਤ ਸਿੰਘ ਐਵਰੀ ਡੇ। ਵਸੀਮ ਅਬਾਸ ਸਾਹਿਬ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਰ ਸੁਰ ਨਾ ਲਿਖਿਆ ਕਰੋ, ਜਸ ਤੁਹਾਡੇ ਵੀਰ ਹੈ, ਤੁਸੀਂ ਬ੍ਰਦਰ ਹੀ ਲਿਖਦੇ ਆ ਕਰੋ, ਇਹ ਸਾਡੇ ਲਈ ਬਹੁਤ ਵੱਡਾ। ਬਿਲਕੁਲ। ਦੀਪ ਸਿੰਘ ਵੀ ਸਾਨੂੰ ਮੈਸੇਜ ਲਿਖਦੇ ਨੇ ਹਮੇਸ਼ਾ ਤਰ੍ਹਾਂ। ਸੋ ਜ਼ਹੀਰ ਸਫਤਾਰ ਲਿਖਦੇ ਨੇ ਫ੍ਰੀ ਕਸ਼ਮੀਰ ਐਂਡ ਦਰਸ਼ਨ ਸਿੰਘ ਜੀ ਫਤਿਹ ਬੁਲਾਉਂਦੇ ਨੇ ਨਗਾਰਾ ਪੰਥ ਖਾਲਸਾ ਜੀ ਦੀ ਆਈਡੀ ਤੋਂ ਸਾਨੂੰ ਮੈਸੇਜ ਇਹ ਲਿਖਦੇ ਨੇ ਡਾਕਟਰ ਸਾਹਿਬ ਸਾਡੇ ਗੁਰੂ ਸਾਹਿਬਾਨਾਂ ਨੇ ਤੁਰਕੀ ਬਾਣੀ ਵਿੱਚ ਦੁਨੀਆ ਨੂੰ ਸਮਝਾਇਆ ਸੀ ਨਾਲ ਕਰੜਾ ਦੋਸਤੀ ਕਿਰਾੜਾਂ ਦੋਸਤੀ ਕੂੜੇ ਕੂੜਾ ਥਾਓ, ਪਰ ਦੁਨੀਆ ਨੇ ਲੰਬਰਦਾਰ ਤੇ ਵਪਾਰੀ ਨਾ ਸਮਝਣ ਦੀ ਸੌਂ ਖਾਦੀ ਹੈ। ਹਾਂ ਇਹ ਬਿਲਕੁਲ ਇਹਨਾਂ ਨੇ ਠੀਕ ਫਰਮਾਇਆ। ਆਸਾ ਦੀ ਆਵਾਜ਼ ਅਸੀਂ ਪੜ੍ਹਦੇ ਹਾਂ, ਇਸ ਦੇ ਵਿੱਚ ਕਿਰਾੜ ਜਿਹੜੇ ਲੋਕ ਬਣਿਕ ਬਿਰਤੀ ਹੁੰਦੇ ਨੇ, ਜਿਨ੍ਹਾਂ ਦੀ ਪੈਸੇ ਦੇ ਨਾਲ ਜਿਨ੍ਹਾਂ ਦੀ ਸੁਰਤ ਜੁੜੀ ਹੁੰਦੀ ਹੈ, ਕਿ ਜੇ ਤੁਸੀਂ ਉਹਨਾਂ ਦਾ ਸਾਥ ਕਰੋਗੇ ਤਾਂ ਫਿਰ ਤੁਸੀਂ ਕੂੜ ਦੇ ਵਿੱਚ ਹੀ ਫਸੋਗੇ। ਕਿਉਂਕਿ ਇਹਦੀ ਅਗਲੀ ਲਾਈਨ ਹੈ ਕਿ ਮਰਨ ਨਾ ਜਾਪੀ ਮੂਲਿਆ ਆਵੇ ਕਿਸੋਂ ਥਾਏ, ਕਿ ਜਦੋਂ ਤੁਸੀਂ ਪੈਸੇ ਦੇ ਵਿੱਚ ਜਾਂ ਪੈਸੇ ਦੇ ਨਾਲ ਹੀ ਜਾਂ ਪੈਸੇ ਦੇ ਲਈ ਤਜਾਰਤ ਕਰਦੇ ਹੋ ਤੇ ਫਿਰ ਤੁਹਾਨੂੰ ਮਰਨਾ ਭੁੱਲ ਜਾਂਦਾ ਜੀ। ਵਸੀਮ ਅਬਾਸ ਜੀ ਲਿਖਦੇ ਨੇ ਸਟਰੋਂਗਲੀ ਐਗਰੀ ਵਿਦ ਦ ਡਾਕਟਰ ਸਾਹਿਬ ਸੁਜੈਸ਼ਨ ਫॉर ਖਾਨ ਟੂ ਲੀਵ दैट ਸ਼ੋ ਆਫ ਬਲਾਈਂਡ ਪੀਪਲ। ਬਹੁਤ ਸ਼ੁਕਰੀਆ ਵਸੀਮ ਸਾਹਿਬ। ਮੈਂ ਸਮਝਦਾ ਹਾਂ ਵੀ ਇਹ ਇੱਕ ਗੈਰਤ ਔਰ ਅਣਖ ਦਾ ਵੀ ਪ੍ਰਗਟਾਵਾ ਹੋਏਗਾ ਔਰ ਇਹ ਸ਼ਾਇਦ ਇਹਨਾਂ ਨੂੰ ਸੋਚਣ ਤੇ ਮਜਬੂਰ ਕਰੇ ਕਿ ਹੁਣ ਉਹਨਾਂ ਨੇ ਡਿਪਲੋਮੇਸੀ ਦੀ ਲਾਈਨ ਦੇ ਉੱਤੇ ਕਾਠਾ ਮਾਰ ਦਿੱਤਾ ਜੀ। ਦੀਪ ਸਿੰਘ ਜੀ ਲਿਖਦੇ ਨੇ ਭਾਈ ਗੁਰਮੀਤ ਸਿੰਘ ਬੱਬਰ ਜੀ ਫਤਿਹ ਬੁਲਾਉਂਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਵੀਰ ਗੁਰਮੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਲੈਣੇ ਆਪ ਦੇਖ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।